ਨਾਲ ਦੇ ਨਾਲ ਇਮੀਗ੍ਰੇਸ਼ਨ ਉਹ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਪਿਆ ਆ। ਰਿਪਬਲਿਕਨ ਲੈਡ ਸਟੇਟਸ ਦੇ ਜਿਹੜੇ ਗਰੁੱਪ ਆ ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆਂਦਾ ਹੈਗਾ ਆ ਵੀ ਟਰੰਪ ਦੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਸੀਗੀ ਜਿਸ ਨੂੰ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਨੇ ਅਬੈਂਡਨ ਕਰ ਦਿੱਤਾ ਆ। ਪਬਲਿਕ ਚਾਰਜ ਰੂਲ ਦਾ ਜਿਹੜਾ ਮਾਮਲਾ ਆ ਉਸ ਨੂੰ ਕਹਿੰਦੇ ਸੁਪਰੀਮ ਕੋਰਟ ਉਸ ਉੱਤੇ ਫੈਸਲਾ ਜਿਹੜਾ ਉਹ ਲੈ ਸਕਦਾ। ਸੋ ਬਹੁਤ ਸਾਰੇ ਹਰਜੋਤ ਸਿੰਘ ਜੀ ਅਹਿਮ ਫੈਸਲੇ ਇਹਨਾਂ ਦੇ ਜਿਹੜੇ ਕੇਸਾਂ ਦੀਆਂ ਸੁਣਵਾਈਆਂ ਉਹ ਹੋਣਗੀਆਂ ਸੁਪਰੀਮ ਕੋਰਟ 'ਚ ਤੇ ਉਹਨਾਂ ਉੱਤੇ ਆਪਣੇ ਓਪੀਨੀਅਨ ਤੇ ਜਿਹੜੇ ਫੈਸਲੇ ਆ ਸੁਪਰੀਮ ਕੋਰਟ ਸੁਣਾਊਗੀ। ਸੋ ਕਾਫੀ ਵੱਡੀ ਜਿਹੜੀ ਅਹਿਮ ਚੇਂਜ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਸੋ ਕਲਚਰਲ ਸ਼ਿਫਟ ਅਮਰੀਕਾ ਦੇ ਵਿੱਚ ਇਸ ਮਹੀਨੇ ਤੋਂ ਬਾਅਦ 'ਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਇਹਦੇ ਨਾਲ ਨਾਲ ਕਲਾਈਮੇਟ ਚੇਂਜ ਦੇ ਇੱਕ ਮੁੱਦੇ ਦੇ ਉੱਤੇ EPA ਦੀ ਅਥਾਰਟੀ ਵੀ ਕੀ ਇਹਨਾਂ ਦੇ ਕੋਲ ਅਧਿਕਾਰ ਹੈਗਾ ਆ ਵੀ ਕਾਰਬਨ ਐਮਿਸ਼ਨਸ ਦੇ ਉੱਤੇ ਰੈਗੂਲੇਟ ਕਰਨ ਦਾ ਇਹਨਾਂ ਦੇ ਐਗਜ਼ਿਸਟਿੰਗ ਪਾਵਰ ਪਲਾਂਟਸ ਨੂੰ ਲੈ ਕੇ। ਸੋ ਇਦਾਂ ਦੇ ਬਹੁਤ ਸਾਰੇ ਮਸਲੇ ਸੁਪਰੀਮ ਕੋਰਟ ਦੇ ਇਸ ਟਾਈਮ ਡਾਕਟ 'ਚ ਨੇ, ਉਹਨਾਂ ਦੇ ਉੱਤੇ ਫੈਸਲੇ ਜਿਹੜੇ ਉਹ ਆਉਣਗੇ। ਕਈ ਜਾਣੇ ਇਸ ਨੂੰ ਜਿਹੜੀ ਆ ਜੂਨ ਆਫ ਡੂਮ ਵੀ ਜਿਹੜਾ ਉਹ ਕਹਿ ਕੇ ਆਖ ਰਹੇ ਆ ਵੀ ਕਿਉਂਕਿ ਕੰਜ਼ਰਵੇਟਿਵ ਮੈਜੋਰਿਟੀ ਹੈਗੀ ਆ 3 ਦੇ ਮੁਕਾਬਲੇ 6 ਜਸਟਿਸਿਸ ਦੇ ਨਾਲ ਕੰਜ਼ਰਵੇਟਿਵ ਮੈਜੋਰਿਟੀ ਆ ਸੁਪਰੀਮ ਕੋਰਟ ਦੇ ਵਿੱਚ ਤੇ ਇਹਨਾਂ ਫੈਸਲਿਆਂ ਦਾ ਅਸਰ ਆਉਣ ਵਾਲੇ ਕਈ ਦਹਾਕਿਆਂ ਤੱਕ ਜਿਹੜਾ ਉਹ ਰਹਿੰਦਾ ਆ। ਸੋ ਲੈਟਸ ਸੀ ਕਿੱਦਾਂ ਦੇ ਫੈਸਲੇ ਆਉਂਦੇ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਜਾਵਾਂਗੇ ਜਿਉਂ-ਜਿਉਂ ਸੁਪਰੀਮ ਕੋਰਟ ਇਹਨਾਂ ਉੱਤੇ ਆਪਣੀਆਂ ਟਿੱਪਣੀਆਂ ਜਾਂ ਆਪਣੇ ਕੋਈ ਫੈਸਲੇ ਆ ਉਹ ਸੁਣਾਉਂਦੇ ਜਾਣਗੇ। ਨਾਲ ਦੇ ਨਾਲ ਇਮੀਗ੍ਰੇਸ਼ਨ ਉਹ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਪਿਆ ਆ। ਰਿਪਬਲਿਕਨ ਲੈਡ ਸਟੇਟਸ ਦੇ ਜਿਹੜੇ ਗਰੁੱਪ ਆ ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆਂਦਾ ਹੈਗਾ ਆ ਵੀ ਟਰੰਪ ਦੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਸੀਗੀ ਜਿਸ ਨੂੰ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਨੇ ਅਬੈਂਡਨ ਕਰ ਦਿੱਤਾ ਆ। ਪਬਲਿਕ ਚਾਰਜ ਰੂਲ ਦਾ ਜਿਹੜਾ ਮਾਮਲਾ ਆ ਉਸ ਨੂੰ ਕਹਿੰਦੇ ਸੁਪਰੀਮ ਕੋਰਟ ਉਸ ਉੱਤੇ ਫੈਸਲਾ ਜਿਹੜਾ ਉਹ ਲੈ ਸਕਦਾ। ਸੋ ਬਹੁਤ ਸਾਰੇ ਹਰਜੋਤ ਸਿੰਘ ਜੀ ਅਹਿਮ ਫੈਸਲੇ ਇਹਨਾਂ ਦੇ ਜਿਹੜੇ ਕੇਸਾਂ ਦੀਆਂ ਸੁਣਵਾਈਆਂ ਉਹ ਹੋਣਗੀਆਂ ਸੁਪਰੀਮ ਕੋਰਟ 'ਚ ਤੇ ਉਹਨਾਂ ਉੱਤੇ ਆਪਣੇ ਓਪੀਨੀਅਨ ਤੇ ਜਿਹੜੇ ਫੈਸਲੇ ਆ ਸੁਪਰੀਮ ਕੋਰਟ ਸੁਣਾਊਗੀ। ਸੋ ਕਾਫੀ ਵੱਡੀ ਜਿਹੜੀ ਅਹਿਮ ਚੇਂਜ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਸੋ ਕਲਚਰਲ ਸ਼ਿਫਟ ਅਮਰੀਕਾ ਦੇ ਵਿੱਚ ਇਸ ਮਹੀਨੇ ਤੋਂ ਬਾਅਦ 'ਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਇਹਦੇ ਨਾਲ ਨਾਲ ਕਲਾਈਮੇਟ ਚੇਂਜ ਦੇ ਇੱਕ ਮੁੱਦੇ ਦੇ ਉੱਤੇ EPA ਦੀ ਅਥਾਰਟੀ ਵੀ ਕੀ ਇਹਨਾਂ ਦੇ ਕੋਲ ਅਧਿਕਾਰ ਹੈਗਾ ਆ ਵੀ ਕਾਰਬਨ ਐਮਿਸ਼ਨਸ ਦੇ ਉੱਤੇ ਰੈਗੂਲੇਟ ਕਰਨ ਦਾ ਇਹਨਾਂ ਦੇ ਐਗਜ਼ਿਸਟਿੰਗ ਪਾਵਰ ਪਲਾਂਟਸ ਨੂੰ ਲੈ ਕੇ। ਸੋ ਇਦਾਂ ਦੇ ਬਹੁਤ ਸਾਰੇ ਮਸਲੇ ਸੁਪਰੀਮ ਕੋਰਟ ਦੇ ਇਸ ਟਾਈਮ ਡਾਕਟ 'ਚ ਨੇ, ਉਹਨਾਂ ਦੇ ਉੱਤੇ ਫੈਸਲੇ ਜਿਹੜੇ ਉਹ ਆਉਣਗੇ। ਕਈ ਜਾਣੇ ਇਸ ਨੂੰ ਜਿਹੜੀ ਆ ਜੂਨ ਆਫ ਡੂਮ ਵੀ ਜਿਹੜਾ ਉਹ ਕਹਿ ਕੇ ਆਖ ਰਹੇ ਆ ਵੀ ਕਿਉਂਕਿ ਕੰਜ਼ਰਵੇਟਿਵ ਮੈਜੋਰਿਟੀ ਹੈਗੀ ਆ 3 ਦੇ ਮੁਕਾਬਲੇ 6 ਜਸਟਿਸਿਸ ਦੇ ਨਾਲ ਕੰਜ਼ਰਵੇਟਿਵ ਮੈਜੋਰਿਟੀ ਆ ਸੁਪਰੀਮ ਕੋਰਟ ਦੇ ਵਿੱਚ ਤੇ ਇਹਨਾਂ ਫੈਸਲਿਆਂ ਦਾ ਅਸਰ ਆਉਣ ਵਾਲੇ ਕਈ ਦਹਾਕਿਆਂ ਤੱਕ ਜਿਹੜਾ ਉਹ ਰਹਿੰਦਾ ਆ। ਸੋ ਲੈਟਸ ਸੀ ਕਿੱਦਾਂ ਦੇ ਫੈਸਲੇ ਆਉਂਦੇ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਜਾਵਾਂਗੇ ਜਿਉਂ-ਜਿਉਂ ਸੁਪਰੀਮ ਕੋਰਟ ਇਹਨਾਂ ਉੱਤੇ ਆਪਣੀਆਂ ਟਿੱਪਣੀਆਂ ਜਾਂ ਆਪਣੇ ਕੋਈ ਫੈਸਲੇ ਆ ਉਹ ਸੁਣਾਉਂਦੇ ਜਾਣਗੇ। ਨਾਲ ਦੇ ਨਾਲ ਇਮੀਗ੍ਰੇਸ਼ਨ ਉਹ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਪਿਆ ਆ। ਰਿਪਬਲਿਕਨ ਲੈਡ ਸਟੇਟਸ ਦੇ ਜਿਹੜੇ ਗਰੁੱਪ ਆ ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆਂਦਾ ਹੈਗਾ ਆ ਵੀ ਟਰੰਪ ਦੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਸੀਗੀ ਜਿਸ ਨੂੰ ਕਹਿੰਦੇ ਵੀ ਬਾਈਡਨ ਪ੍ਰਸ਼ਾਸਨ ਨੇ ਅਬੈਂਡਨ ਕਰ ਦਿੱਤਾ ਆ। ਪਬਲਿਕ ਚਾਰਜ ਰੂਲ ਦਾ ਜਿਹੜਾ ਮਾਮਲਾ ਆ ਉਸ ਨੂੰ ਕਹਿੰਦੇ ਸੁਪਰੀਮ ਕੋਰਟ ਉਸ ਉੱਤੇ ਫੈਸਲਾ ਜਿਹੜਾ ਉਹ ਲੈ ਸਕਦਾ। ਸੋ ਬਹੁਤ ਸਾਰੇ ਹਰਜੋਤ ਸਿੰਘ ਜੀ ਅਹਿਮ ਫੈਸਲੇ ਇਹਨਾਂ ਦੇ ਜਿਹੜੇ ਕੇਸਾਂ ਦੀਆਂ ਸੁਣਵਾਈਆਂ ਉਹ ਹੋਣਗੀਆਂ ਸੁਪਰੀਮ ਕੋਰਟ 'ਚ ਤੇ ਉਹਨਾਂ ਉੱਤੇ ਆਪਣੇ ਓਪੀਨੀਅਨ ਤੇ ਜਿਹੜੇ ਫੈਸਲੇ ਆ ਸੁਪਰੀਮ ਕੋਰਟ ਸੁਣਾਊਗੀ। ਸੋ ਕਾਫੀ ਵੱਡੀ ਜਿਹੜੀ ਅਹਿਮ ਚੇਂਜ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਸੋ ਕਲਚਰਲ ਸ਼ਿਫਟ ਅਮਰੀਕਾ ਦੇ ਵਿੱਚ ਇਸ ਮਹੀਨੇ ਤੋਂ ਬਾਅਦ 'ਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਇਹਦੇ ਨਾਲ ਨਾਲ ਕਲਾਈਮੇਟ ਚੇਂਜ ਦੇ ਇੱਕ ਮੁੱਦੇ ਦੇ ਉੱਤੇ EPA ਦੀ ਅਥਾਰਟੀ ਵੀ ਕੀ ਇਹਨਾਂ ਦੇ ਕੋਲ ਅਧਿਕਾਰ ਹੈਗਾ ਆ ਵੀ ਕਾਰਬਨ ਐਮਿਸ਼ਨਸ ਦੇ ਉੱਤੇ ਰੈਗੂਲੇਟ ਕਰਨ ਦਾ ਇਹਨਾਂ ਦੇ ਐਗਜ਼ਿਸਟਿੰਗ ਪਾਵਰ ਪਲਾਂਟਸ ਨੂੰ ਲੈ ਕੇ। ਸੋ ਇਦਾਂ ਦੇ ਬਹੁਤ ਸਾਰੇ ਮਸਲੇ ਸੁਪਰੀਮ ਕੋਰਟ ਦੇ ਇਸ ਟਾਈਮ ਡਾਕਟ 'ਚ ਨੇ, ਉਹਨਾਂ ਦੇ ਉੱਤੇ ਫੈਸਲੇ ਜਿਹੜੇ ਉਹ ਆਉਣਗੇ। ਕਈ ਜਾਣੇ ਇਸ ਨੂੰ ਜਿਹੜੀ ਆ ਜੂਨ ਆਫ ਡੂਮ ਵੀ ਜਿਹੜਾ ਉਹ ਕਹਿ ਕੇ ਆਖ ਰਹੇ ਆ
ਵੀ ਕਿਉਂਕਿ ਕੰਜ਼ਰਵੇਟਿਵ ਮੈਜੋਰਿਟੀ ਹੈਗੀ ਆ 3 ਦੇ ਮੁਕਾਬਲੇ 6 ਜਸਟਿਸਿਸ ਦੇ ਨਾਲ ਕੰਜ਼ਰਵੇਟਿਵ ਮੈਜੋਰਿਟੀ ਆ ਸੁਪਰੀਮ ਕੋਰਟ ਦੇ ਵਿੱਚ, ਤੇ ਇਹਨਾਂ ਫੈਸਲਿਆਂ ਦਾ ਅਸਰ ਆਉਣ ਵਾਲੇ ਕਈ ਦਹਾਕਿਆਂ ਤੱਕ ਜਿਹੜਾ ਉਹ ਰਹਿੰਦਾ ਆ। ਸੋ ਲੈਟਸ ਸੀ ਕਿੱਦਾਂ ਦੇ ਫੈਸਲੇ ਆਉਂਦੇ ਆ, ਆਪਾਂ ਤੁਹਾਨੂੰ ਜ਼ਰੂਰ ਦੱਸਦੇ ਜਾਵਾਂਗੇ ਜਿਉਂ-ਜਿਉਂ ਸੁਪਰੀਮ ਕੋਰਟ ਇਹਨਾਂ ਉੱਤੇ ਆਪਣੀਆਂ ਟਿੱਪਣੀਆਂ ਜਾਂ ਆਪਣੇ ਕੋਈ ਫੈਸਲੇ ਆ ਉਹ ਸੁਣਾਉਂਦੇ ਜਾਣਗੇ।